ਅੰਦਰ ਮਹਾਰਾਜ ਦੀ ਪ੍ਰਕਾਸ਼ ਕੀਤਾ ਹੈ ਪੋਥੀਆਂ ਸਾਹਿਬ ਦਾ ਵੀ ਬਾਣੀ ਦਾ ਨਿਰਾਦਰ ਹੋਊਗਾ ਇਸ ਤਰ੍ਹਾਂ ਦੇ ਜੋੜੇ ਲੈ ਕੇ ਤੁਸੀਂ ਅੰਦਰ ਆਉਂਦੇ। ਸੰਦੀਪ ਸਿੰਘ ਨੇ ਇੰਨੀ ਗੱਲ ਕੀਤੀ ਤੇ ਜਿਹੜੇ ਉੱਥੇ ਦੇ ਅਧਿਕਾਰੀ ਨੇ ਸੰਦੀਪ ਸਿੰਘ ਨੂੰ ਧੱਕਾ ਧੁੱਕਾ ਮਾਰ ਕੇ ਸਾਈਡ ਤੇ ਕਰਕੇ ਉਸ ਤਰ੍ਹਾਂ ਹੀ ਜੋੜੇ ਲੈ ਕੇ ਅੰਦਰ ਤੇ ਜਾਂਦੇ ਨੇ। ਉਹ ਕਹਿੰਦੇ ਯਾਰ ਸਾਨੂੰ ਨਾ ਤੂੰ ਸਿਖਾ, ਅਸੀਂ ਜਿਵੇਂ ਕਰਨਾ ਉਵੇਂ ਹੀ ਕਰਨਾ, ਸਾਨੂੰ ਨਾ ਸਮਝਾਓ ਅਸੀਂ ਬਾਣੀ ਦਾ ਸਤਿਕਾਰ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ। ਜਦੋਂ ਦੀ ਪਟਿਆਲੇ ਵਾਲੀ ਘਟਨਾ ਵਾਪਰੀ ਨਾ ਉਸ ਤੋਂ ਬਾਅਦ ਸੰਦੀਪ ਸਿੰਘ ਨੂੰ ਜੇਲ੍ਹ ਪ੍ਰਸ਼ਾਸਨ ਨਾ ਇੱਕ ਪਰਸਨਲੀ ਤੌਰ ਤੇ ਲੈਂਦਾ ਵਾ। ਸੰਦੀਪ ਸਿੰਘ ਨਾਲ ਜਿਹੜੇ ਬੰਦੇ ਪਏ ਆ ਅੰਦਰ ਕੁਛ ਅੰਸਰ ਇਸ ਤਰ੍ਹਾਂ ਦੇ ਆ, ਵੇਖੋ ਹਰ ਇੱਕ ਤਰ੍ਹਾਂ ਦੀ ਕਿਸੇ ਦੀ ਮਾਈਂਡ ਸਟ੍ਰੈਟਜੀ ਕਿਸ ਤਰ੍ਹਾਂ ਦੀ ਨਹੀਂ ਹੈ। ਕਿਤੇ ਨਾ ਕਿਤੇ ਉਹ ਖਹਿਬਾਜ਼ੀ ਸੰਦੀਪ ਸਿੰਘ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜਿਹਦੇ ਨਾਲ ਸੰਦੀਪ ਸਿੰਘ ਨੂੰ ਅਸੀਂ ਪ੍ਰਵੋਕ ਕਰੀਏ ਕਿ ਯਾਰ ਫੇਰ ਕੋਈ ਘਟਨਾ ਵਾਪਰੇ। ਹੁਣ ਸੰਦੀਪ ਸਿੰਘ ਅੰਮ੍ਰਿਤਸਰ ਜੇਲ੍ਹ 'ਚ ਵੀ ਕਾਫੀ ਚਿਰ ਰਿਹਾ, ਪਟਿਆਲਾ ਜੇਲ੍ਹ 'ਚ ਵੀ ਕਾਫੀ ਚਿਰ ਰਿਹਾ ਵਾ। ਪਟਿਆਲਾ ਜੇਲ੍ਹ ਦੇ ਵਿੱਚ ਵੀ ਜਿਹੜੀ ਘਟਨਾ ਵਾਪਰੀ ਹੈ ਪ੍ਰਸ਼ਾਸਨ ਦੀ ਅਣਗਹਿਲੀ ਕਰਨੀ ਵਾਪਰੀ। ਹੁਣ ਸੇਮ ਹੀ ਚੀਜ਼ ਇੱਥੇ ਕਰਕੇ ਵਿਖਾਉਂਦੇ ਪਏ ਨੇ। ਜਿਸ ਦਾ ਸਾਨੂੰ ਬੇਨਤੀ ਹੈ ਕਿ ਤੁਸੀਂ ਇੱਥੇ ਹੁਣ ਐਕਸ਼ਨ ਟਾਈਮ ਟੂ ਟਾਈਮ ਸਿਰ ਤੇ ਆਪਾਂ ਲੈ ਲਈਏ। ਕੱਲ ਨੂੰ ਜੋ ਉੱਥੇ ਕੋਈ ਘਟਨਾ ਵਾਪਰ ਜੇ ਉਸ ਤੋਂ ਬਾਅਦ ਅਸੀਂ ਉਹ ਚੀਜ਼ ਕਰੀਏ ਤੇ ਕੋਈ ਬੈਨੀਫਿਟ ਨਹੀਂ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਕਿਸੇ ਵੀ ਧਰਮ ਦੇ ਉੱਪਰ ਆਸਥਾ ਰੱਖਣ ਵਾਲਾ, ਚਾਹੇ ਕੋਈ ਦੋਸ਼ੀ ਹੋਵੇ ਜਾਂ ਕੋਈ ਸਜ਼ਾ ਜਾਫਤਾ ਹੋਵੇ, ਤਾਂ ਉਹਦੇ ਆਪਣੇ ਅਧਿਕਾਰ ਹੁੰਦੇ ਨੇ ਜੇਲ੍ਹ ਦੇ ਵਿੱਚ। ਜਾਂ ਜਿਹੜੇ ਲੋਕ ਵੱਖ-ਵੱਖ ਤਰੀਕਿਆਂ ਦੇ ਨਾਲ ਸਜ਼ਾਵਾਂ ਕੱਟ ਰਹੇ ਨੇ ਤੇ ਉਹਨਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਕਿਵੇਂ ਵਾਂਝਿਆ ਰੱਖਿਆ ਜਾ ਸਕਦਾ ਹੈ, ਤਮਾਮ ਸਾਰੇ ਸਵਾਲੀਆ ਚਿੰਨ੍ਹ ਨੇ। ਪਿਛਲੇ ਦਿਨਾਂ ਦੇ ਵਿੱਚ ਵੀ ਭਾਈ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਦੇ ਵੱਲੋਂ ਜਾਂ ਸੰਦੀਪ ਸਿੰਘ ਦੇ ਵੱਲੋਂ ਜਿਹੜਾ ਸੀ ਪਰਿਵਾਰ ਦੇ ਨਾਲ ਸੰਪਰਕ ਕਰਦਿਆਂ ਹੋਇਆਂ ਇਸ ਚੀਜ਼ ਬਾਰੇ ਗੱਲਬਾਤ ਕੀਤੀ ਗਈ ਕਿ ਮੇਰੇ ਨਾਲ ਮੁਕਤਸਰ ਦੀ ਜੇਲ੍ਹ ਦੇ ਵਿੱਚ ਜੋ ਵਧੀਕੀ ਸੁਪਰਡੈਂਟ ਵੱਲੋਂ ਜਾਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ, ਤਾਂ ਇਸੇ ਨੂੰ ਲੈ ਕੇ ਤਮਾਮ ਸਾਰੇ ਸਵਾਲੀਆ ਚਿੰਨ੍ਹ ਵੀ ਉੱਠੇ ਸੀ। ਸਾਡੇ ਨਾਲ ਸੰਦੀਪ ਸਿੰਘ ਸੰਨੀ ਦੇ ਭਰਾ ਹਰਦੀਪ ਸਿੰਘ ਆ, ਗੱਲਬਾਤ ਕਰਦੇ ਕਿ ਆਖਰ ਮਾਮਲਾ ਕੀ ਹੈ, ਕਿਹੜੇ ਅਧਿਕਾਰ ਨੇ ਜਿਨ੍ਹਾਂ ਤੋਂ ਵਾਂਝਿਆ ਰੱਖਿਆ ਜਾ ਰਿਹਾ ਹੈ, ਜਾਂ ਜਿਹੜਾ ਸਤਿਕਾਰ ਜੇਲ੍ਹ ਦੇ ਵਿੱਚ ਆਪਣੇ ਧਰਮ ਦੇ ਉੱਪਰ ਆਸਥਾ ਰੱਖਣ ਵਾਲੇ ਲੋਕਾਂ ਦੇ ਵੱਲੋਂ ਬਰਕਰਾਰ ਰੱਖਣ ਨੂੰ ਲੈ ਕੇ ਤਮਾਮ ਸਾਰੀਆਂ ਕੋਸ਼ਿਸ਼ਾਂ ਨੇ, ਉਹਦੇ ਤੋਂ ਪ੍ਰਸ਼ਾਸਨ ਦੇ ਵੱਲੋਂ ਕੀ ਵਧੀਕੀ ਹੈ, ਗੱਲਬਾਤ ਕਰ ਲੈਣੇ। ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਦੀਪ ਸਿੰਘ, ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਤੁਹਾਡੀਆਂ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਜ਼ਰੀਏ ਪੋਸਟਾਂ ਵਾਇਰਲ ਹੋ ਰਹੀਆਂ ਨੇ ਕਿ ਭਾਈ ਸੰਦੀਪ ਸਿੰਘ ਸੰਨੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਤਾਂ ਜਾਂ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਵਧੀਕੀ ਕੀਤੀ ਜਾ ਰਹੀ ਹੈ, ਤਮਾਮ ਸਾਰੇ ਇਹ ਸਵਾਲੀਆ ਚਿੰਨ੍ਹ ਨੇ। ਅਸਲ ਦੇ ਵਿੱਚ ਮਾਮਲਾ ਕੀ ਹੋਇਆ, ਪ੍ਰਸ਼ਾਸਨ ਦੇ ਵੱਲੋਂ ਵਧੀਕੀ ਕਿਵੇਂ ਕੀਤੀ ਜਾ ਰਹੀ ਭਾਈ ਸੰਨੀ ਨਾਲ? ਦੇਖੋ ਗੱਲ ਇਸ ਤਰ੍ਹਾਂ ਕਿ ਜਦੋਂ ਭਾਈ ਸੰਦੀਪ ਸਿੰਘ ਪਹਿਲਾਂ ਪਟਿਆਲਾ ਜੇਲ੍ਹ ਦੇ ਵਿੱਚ ਵੀ ਬੰਦ ਸੀ, ਸ੍ਰੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਵੀ ਬੰਦ ਸੀ ਤੇ ਸੰਗਰੂਰ ਜੇਲ੍ਹ ਵਿੱਚ ਵੀ ਰਹਿ ਕੇ ਆਏ ਨੇ। ਦੇਖੋ ਉਹਨਾਂ ਨੇ ਸਭ ਜਗ੍ਹਾ ਤੇ ਆਪਣੀਆਂ ਧਾਰਮਿਕ ਪੋਥੀਆਂ ਜਿਹੜੀਆਂ ਆਪਣਾ ਮਹਾਰਾਜ ਦੇ ਸਰੂਪ ਵਜੋਂ ਜਿਹ ਗੁਰੂ ਸਾਹਿਬ ਦੀ ਬਾਣੀ ਦਰਜ ਆ, ਉਹ ਆਪਣੀ ਉਹਨਾਂ ਨੇ ਚੱਕੀ ਦੇ ਵਿੱਚ ਬਿਰਾਜਮਾਨ ਨੇ ਉਹਨਾਂ ਦੀ ਪ੍ਰਕਾਸ਼ ਕੀਤਾ ਆ। ਠੀਕ ਹੈ, ਉੱਥੇ ਉਹ ਨਾ ਆਪ ਜੋੜੇ ਲੈ ਕੇ ਅੰਦਰ ਜਾਂਦੇ ਨੇ, ਨਾ ਕੋਈ ਉੱਥੇ ਦਾ ਕੈਦੀ ਵਾ ਜਾਂ ਉਹਨਾਂ ਦੇ ਕੋਈ ਨਾਲ ਕੋਈ ਰਹਿਣ ਵਾਲਾ ਬੰਦਾ ਵਾ, ਨਾ ਉਹ ਜੋੜੇ ਲੈ ਕੇ ਅੰਦਰ ਆਉਂਦਾ ਵਾ। ਇਹ ਸਾਰੀਆਂ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਹੀ, ਚਾਹੇ ਪਟਿਆਲਾ ਵਾ, ਚਾਹੇ ਸੰਗਰੂਰ ਆ, ਚਾਹੇ ਹੁਣ ਆਪਣਾ ਅੰਮ੍ਰਿਤਸਰ ਦੀ ਜੇਲ੍ਹ ਹੀ, ਠੀਕ ਹੈ, ਹੁਣ ਮੁਕਤਸਰ ਸਾਹਿਬ ਦੀ ਜੇਲ੍ਹ ਵਿੱਚ ਬੰਦ ਨੇ। ਤੇ ਉੱਥੇ ਵੀ ਸੰਦੀਪ ਸਿੰਘ ਨੇ ਜਿਹੜੇ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀ ਸੀ, ਕੰਟੀਨਿਊ ਜਿਹੜੀ ਚੈਕਿੰਗ ਹੁੰਦੀ ਉਹ ਕਰੋ, ਕਹਿੰਦੇ ਕੋਈ ਮਨਾਹੀ ਨਹੀਂ ਮੇਰੇ ਵੱਲੋਂ, ਤੁਸੀਂ ਚੈਕਿੰਗ ਕਰਨੀ ਆ ਕਰੋ, ਕੋਈ ਦਿੱਕਤ ਨਹੀਂ, ਭਾਵੇਂ ਤੇ 10 ਮਿੰਟ ਦੀ ਬਜਾਏ 1 ਘੰਟਾ ਲਾਓ ਚੈਕਿੰਗ ਦੇ ਵਿੱਚ, ਕੋਈ ਦਿੱਕਤ ਨਹੀਂ, ਪਰ ਆਪਣੇ ਜੋੜੇ ਤੁਸੀਂ ਲਾ ਕੇ ਫਿਰ ਅੰਦਰ ਆ ਜਾਓ, ਕਿਉਂਕਿ ਅੰਦਰ ਮਹਾਰਾਜ ਦੀ ਪ੍ਰਕਾਸ਼ ਕੀਤਾ ਹੈ ਪੋਥੀਆਂ ਸਾਹਿਬ ਦਾ ਵੀ ਬਾਣੀ ਦਾ ਨਿਰਾਦਰ ਹੋਊਗਾ ਇਸ ਤਰ੍ਹਾਂ ਦੇ ਜੋੜੇ ਲੈ ਕੇ ਤੁਸੀਂ ਅੰਦਰ ਆਉਂਦੇ ਹੋ। ਸੰਦੀਪ ਸਿੰਘ ਨੇ ਇੰਨੀ ਗੱਲ ਕੀਤੀ ਤੇ ਜਿਹੜੇ ਉੱਥੇ ਦੇ ਅਧਿਕਾਰੀ ਨੇ, ਡਿਪਟੀ ਸੁਪਰਡੈਂਟ ਹੀ ਉੱਥੇ ਗਰਗ, ਤੇ ਉਹਨਾਂ ਨਾਲ ਗੱਲਬਾਤ ਹੁੰਦੀ ਵੀ ਸੰਦੀਪ ਸਿੰਘ ਦੀ, ਨਾਲ ਉਹਨਾਂ ਦੇ ਹੋਰ ਅਧਿਕਾਰੀ ਸੀ, ਆਪਣੇ ਸਰਬਜੀਤ ਸਿੰਘ ਨਾਮ ਆ ਉਹਨਾਂ ਦਾ, ਬਲਵਿੰਦਰ ਸਿੰਘ ਬਾਠ ਆ, ਮਨਜੀਤ ਸਿੰਘ, ਤੇ ਇਹ ਸਾਰੇ ਅਧਿਕਾਰੀ ਨਾਲ ਸੀ ਉਹਨਾਂ ਦੇ। ਤੇ ਉਹ ਸੰਦੀਪ ਸਿੰਘ ਨੂੰ ਕਹਿੰਦੇ ਤੂੰ ਜਿਸ ਤਰ੍ਹਾਂ ਕਰਨਾ ਕਰ, ਪਰ ਅਸੀਂ ਕੋਈ ਸਤਿਕਾਰ ਵਜੋਂ ਸਾਨੂੰ ਨਾ ਕੋਈ ਗੱਲ ਕਰ, ਅਸੀਂ ਜਿਸ ਤਰ੍ਹਾਂ ਕਰਨੀ ਚੈਕਿੰਗ ਉਸ ਤਰ੍ਹਾਂ ਹੀ ਕਰਨੀ ਹੈ। ਕਹਿੰਦਾ ਯਾਰ ਮੈਂ ਤੁਹਾਨੂੰ ਆਪਣੇ ਵਜੋਂ ਥੋੜੀ ਕਹਿਣ ਡਿਆ ਵਾਂ, ਮੈਂ ਤੁਹਾਨੂੰ ਗੁਰੂ ਸਾਹਿਬ ਦੀ ਜੋ ਬਾਣੀ ਹੈ ਉਹਦੇ ਸਤਿਕਾਰ ਵਜੋਂ ਕਹਿਣ ਡਿਆ ਕਿ ਜੋੜੇ ਲਾ ਕੇ ਬਾਹਰ ਤੁਸੀਂ ਫੇਰ ਆ ਜਾਓ ਅੰਦਰ,
ਕਿ ਬਾਕੀ ਜੇਲ੍ਹਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਵਾ, ਜਿਹੜੀ ਮੈਂ ਬਾਕੀ ਜੇਲ੍ਹਾਂ ਵਿੱਚ ਰਹਿ ਕੇ ਆਇਆ ਵਾਂ, ਚਾਹੇ ਸੰਗਰੂਰ ਜੇਲ੍ਹ ਆ ਚਾਹੇ ਪਟਿਆਲਾ ਜੇਲ੍ਹ ਆ, ਉੱਥੇ ਕਿਸੇ ਨੇ ਬਾਣੀ ਨੂੰ ਲੈ ਕੇ ਕਦੀ ਕਿੰਤੂ ਪਰੰਤੂ ਨਹੀਂ ਕੀਤੀ। ਤੁਸੀਂ ਕਿਉਂ ਕਰਦੇ ਵੇ ਕਿੰਤੂ ਪਰੰਤੂ? ਮੈਂ ਤੁਹਾਨੂੰ ਕੋਈ ਡਿਮਾਂਡ ਤੇ ਨਹੀਂ ਰੱਖੀ ਤੁਹਾਡੇ ਅੱਗੇ, ਨਾ ਮੈਂ ਤੁਹਾਨੂੰ ਆਪਣੇ ਅੱਗੇ ਕੋਈ ਡਿਮਾਂਡ ਰੱਖਦਾ ਪਿਆ ਕਿ ਤੁਸੀਂ ਇਸ ਤਰ੍ਹਾਂ ਹੀ ਚੱਲੋ ਯਾਰ, ਜਾਂ ਮੇਰੀ ਕੋਈ ਡਿਮਾਂਡ ਪੂਰੀ ਕਰੋ। ਮੈਂ ਤੇ ਤੁਹਾਨੂੰ ਬਾਣੀ ਦੇ ਸਤਿਕਾਰ ਵਜੋਂ ਮਨਾ ਕੀਤਾ ਵਾ। ਇੰਨੀ ਗੱਲ ਜਦੋਂ ਹੁੰਦੀ ਹੈ, ਉਹ ਸੰਦੀਪ ਸਿੰਘ ਨੂੰ ਧੱਕਾ ਧੁੱਕਾ ਮਾਰ ਕੇ ਸਾਈਡ ਤੇ ਕਰਕੇ ਉਸ ਤਰ੍ਹਾਂ ਹੀ ਜੋੜੇ ਲੈ ਕੇ ਅੰਦਰ ਤੇ ਜਾਂਦੇ ਨੇ। ਉਸ ਤਰ੍ਹਾਂ ਹੀ ਜੋੜੇ ਲੈ ਕੇ ਅੰਦਰ ਜਾਂਦੇ ਨੇ। ਸੰਦੀਪ ਸਿੰਘ ਦੇ ਕਾਫੀ ਮਨਾ ਕਰਨ ਦੇ ਬਾਵਜੂਦ ਤੇ ਸੰਦੀਪ ਸਿੰਘ ਨੇ ਕਿਹਾ, ਫਿਰ ਜੀਪੀ ਆਪਣੇ ਸੁਪਰਡੈਂਟ ਸਾਹਿਬ ਨਾਲ ਗੱਲ ਕੀਤੀ ਹੈ, ਇਕਬਾਲ ਸਿੰਘ ਬਰਾੜ ਹੈ ਉਹ ਸੁਪਰਡੈਂਟ ਸਾਹਿਬ ਦਾ ਨਾਮ। ਸੰਦੀਪ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਤੁਹਾਡੇ ਇਸ ਤਰ੍ਹਾਂ ਡਿਪਟੀ ਸੁਪਰਡੈਂਟ ਨੇ ਕੀਤਾ ਵਾ ਤੇ ਇਹ ਕੋਈ ਚੰਗੀ ਗੱਲ ਹੈ। ਉਹ ਥੋੜੀ ਦੂਰੀ ਤੇ ਖੜੇ ਸੀ। ਉਹ ਕਹਿੰਦੇ ਯਾਰ ਸਾਨੂੰ ਨਾ ਤੂੰ ਸਿਖਾ, ਅਸੀਂ ਜਿਵੇਂ ਕਰਨਾ ਉਵੇਂ ਹੀ ਕਰਨਾ, ਸਾਨੂੰ ਨਾ ਸਮਝਾਓ ਅਸੀਂ ਬਾਣੀ ਦਾ ਸਤਿਕਾਰ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ। ਕਹਿੰਦੇ ਯਾਰ ਤੁਸੀਂ ਮੇਰੇ ਵਾਸਤੇ ਥੋੜੀ ਕਰਨੇ ਤੇ ਗੁਰੂ ਵਾਸਤੇ ਕਰਨਾ ਵਾ, ਇਹ ਤੇ ਗੁਰੂ ਵਾਸਤੇ ਤੁਸੀਂ ਕਰਨਾ ਸੀ, ਬਾਣੀ ਦਾ ਸਤਿਕਾਰ ਨਾ ਕਿ ਤੁਸੀਂ ਮੇਰੇ ਵਾਸਤੇ ਕਰਨਾ ਵਾ। ਇਹ ਕਾਫੀ ਉਹਨਾਂ ਦੀ ਫਿਰ ਬਹਿਸ ਬਜ਼ਾਈ ਹੁੰਦੀ। ਸੰਦੀਪ ਸਿੰਘ ਨੂੰ ਧੱਕਾ ਵੀ ਮਾਰ ਕੇ ਸਾਈਡ ਤੇ ਕੀਤਾ ਜਾਂਦਾ ਵਾ। ਕਿ ਹੋਰ ਵੀ ਕਾਫੀ ਸੰਦੀਪ ਸਿੰਘ ਨਾਲ ਅੰਦਰ ਦਿੱਕਤਾਂ ਪਰੇਸ਼ਾਨੀਆਂ। ਸੰਦੀਪ ਜਦੋਂ ਦੀ ਪਟਿਆਲੇ ਵਾਲੀ ਘਟਨਾ ਵਾਪਰੀ ਨਾ, ਉਸ ਤੋਂ ਬਾਅਦ ਸੰਦੀਪ ਸਿੰਘ ਨੂੰ ਜੇਲ੍ਹ ਪ੍ਰਸ਼ਾਸਨ ਨਾਲ ਇੱਕ ਪਰਸਨਲੀ ਤੌਰ ਤੇ ਲੈਂਦਾ ਵਾ। ਇੱਕ ਪਰਸਨਲੀ ਜਿਸ ਤਰ੍ਹਾਂ ਬੰਦੇ ਨੂੰ ਟਾਰਗੇਟ ਕਰਨਾ, ਪਰਸਨਲੀ ਇੱਕ ਇਨਸਾਨ ਨੂੰ ਤੰਗ ਕਰਨਾ, ਤੰਗ ਪਰੇਸ਼ਾਨ ਕਰਨਾ। ਆਪਾਂ ਸੰਦੀਪ ਸਿੰਘ ਨੇ ਇਹ ਵੀ ਕਿਹਾ ਯਾਰ ਐਸ ਪਰ ਜੇਲ੍ਹ ਮੈਨੂਅਲ ਜਿਵੇਂ ਤੁਸੀਂ ਹੁਣ ਰੱਖਣਾ ਉਵੇਂ ਰੱਖੋ, ਮੈਂ ਤੁਹਾਨੂੰ ਮਨਾ ਨਹੀਂ ਕਰਦਾ। ਤੇ ਮੈਂ ਨਾ ਤਾਂ ਕੋਈ ਫਾਲਤੂ ਕੋਈ ਡਿਮਾਂਡ ਰੱਖੀ ਅਜੇ ਤੱਕ ਤੁਹਾਡੇ ਅੱਗੇ, ਤੇ ਨਾ ਮੈਂ ਰੱਖਣੀ ਹੈ ਇਨ ਫਿਊਚਰ। ਮੇਰੀ ਤੇ ਇੰਨੀ ਕੁ ਬੇਨਤੀ ਹੈ ਕਿ ਬਸ ਜਿਹੜੀ ਗੁਰੂ ਸਾਹਿਬ ਦੀ ਅੰਦਰ ਪੋਥੀਆਂ ਬਰਾਜਮਾਨ ਆ, ਬਸ ਉਹਦਾ ਸਤਿਕਾਰ ਤੁਸੀਂ ਕਮ ਸੇ ਕਮ ਉਹਦਾ ਤਾਂ ਧਿਆਨ ਰੱਖੋ, ਨਾ ਕਿ ਉਹਦੇ ਬਦਲੇ ਤੁਸੀਂ ਜੋੜੇ ਲੈ ਕੇ ਅੰਦਰ ਆਉਂਦੇ ਹੋ। ਮੈਨੂੰ ਥੋੜੀ ਤੰਗ ਪਰੇਸ਼ਾਨ ਤੁਸੀਂ, ਇਹ ਤੇ ਤੁਸੀਂ ਬਾਹਰੇ ਦਾ ਨਰਾਦਰ ਕਰਦੇ ਪਏ। ਜਿਹੜੇ ਜੇਲ੍ਹ ਪ੍ਰਸ਼ਾਸਨ ਅਧਿਕਾਰੀ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਕਿਤੇ ਨਾ ਕਿਤੇ ਆਈਡੀਆ ਹੋਊ, ਕਿਉਂਕਿ ਉਹ ਵੀ ਕੋਈ ਨਾ ਕੋਈ ਪੰਜਾਬ ਦੇ ਨਾਲ ਜਾਂ ਸਿੱਖ ਭਾਈਚਾਰੇ ਦੇ ਨਾਲ ਜੁੜਿਆ ਹੋਊ ਕਿ ਕੋਈ ਵੀ ਇਦਾਂ ਜਿੱਥੇ ਗੁਰਬਾਣੀ ਦਾ ਪ੍ਰਕਾਸ਼ ਹੋਇਆ ਉੱਥੇ ਜੋੜੇ ਲੈ ਕੇ ਜਾਂ ਨੰਗੇ ਸਿਰ ਨਹੀਂ ਜਾ ਸਕਦਾ। ਫਿਰ ਇਹ ਚੀਜ਼ ਧਿਆਨ 'ਚ ਨਹੀਂ ਉਹਨਾਂ ਲੋਕਾਂ ਦੇ। ਦੇਖੋ ਉਹਨਾਂ ਦੇ ਨਾਂ ਦੇ ਮਗਰ ਸਿੰਘ ਲੱਗਦਾ ਵਾ, ਇਕਬਾਲ ਸਿੰਘ ਬਰਾੜ, ਮਨਜਿੰਦਰ ਸਿੰਘ, ਬਲਵਿੰਦਰ ਸਿੰਘ ਬਾਠ, ਉਹਨਾਂ ਦੇ ਨਾਂ ਦੇ ਮਗਰ ਸਿੰਘ ਲੱਗਦਾ। ਉਹਨਾਂ ਨੂੰ ਪਤਾ ਵਾ ਅਸੀਂ ਜਿਸ ਗੁਰੂ ਅੱਗੇ ਸਿਰ ਨਿਭਾਉਂਦੇ ਆ, ਜਿਸ ਗੁਰੂ ਸਾਹਿਬ ਅੱਗੇ ਸਿਰ ਝੁਕਾਉਂਦੇ ਆਪਾਂ, ਯਾਰ ਉਹਦੇ ਸਤਿਕਾਰ ਵਜੋਂ ਸਾਨੂੰ ਜੇ ਜੋੜੇ ਵੀ ਲਾ ਕੇ ਬਾਹਰ ਆਉਣਾ ਪਵੇ ਤੇ ਕਿੱਡੀ ਕੁ ਵੱਡੀ ਗੱਲ ਸੀ। ਕਿਉਂਕਿ ਬਾਕੀਆਂ ਜੇਲ੍ਹਾਂ ਦੇ ਵਿੱਚ ਵੀ ਸਿੱਖ ਭਾਈਚਾਰਾ ਹੀ, ਤੇ ਉਹਨਾਂ ਨੇ ਐ ਨਹੀਂ ਕਿ ਅਗਲੇ ਸੰਦੀਪ ਸਿੰਘ ਦੀ ਜਿੱਥੇ ਪੋਥੀਆਂ ਪਈਆਂ ਵਾ, ਠੀਕ ਹੈ, ਹੋਰ ਵੀ ਇੱਥੇ ਅੰਦਰ ਬੰਦੇ ਰਹਿੰਦੇ ਨੇ ਜਿੱਥੇ ਜਿੱਥੇ ਪੋਥੀਆਂ ਸਾਹਿਬ ਬਰਾਜਮਾਨ ਸੀ, ਉਹ ਉੱਥੇ ਜੋੜੇ ਲਾ ਕੇ ਜਾਂਦੇ ਸੀ। ਬਾਕੀ ਜੇਲ੍ਹਾਂ ਦੇ ਵਿੱਚ ਜਿਹੜੇ ਅਫਸਰ ਹੈਗੇ ਸੀ, ਉਹਨਾਂ ਨੇ ਕਦੀ ਨਹੀਂ ਕਿਸੇ ਨੇ, ਉਹਨਾਂ ਨੇ ਸੰਦੀਪ ਸਿੰਘ ਨੇ ਕਿਸੇ ਨੇ ਕਿੰਤੂ ਪਰੰਤੂ ਨਹੀਂ ਕੀਤੀ। ਉਹ ਆਪਣੇ ਜੋੜੇ ਲਾਉਂਦੇ ਹੀ ਜਾ ਕੇ ਚੈਕਿੰਗ ਕਰਕੇ ਮੋੜ ਆਉਂਦੇ ਸੀ। ਇੱਥੇ ਸੰਦੀਪ ਸਿੰਘ ਨੇ ਇਹੋ ਗੱਲ ਕੀਤੀ ਕਿ ਜਿੱਥੇ ਮੈਂ ਰਹਿ ਕੇ ਆਇਆ ਵਾਂ ਉੱਥੇ ਬਾਕੀਆਂ ਨਾਲ ਵੀ ਇਹੋ ਵਿਵਹਾਰ ਕੀਤਾ ਜਾਂਦਾ ਜੋ ਮੇਰੇ ਨਾਲ ਕੀਤਾ ਜਾਂਦਾ ਸੀ। ਵੱਖਰਾ ਮੈਨੂੰ ਵੀ ਨਹੀਂ ਉੱਥੇ ਕੁਝ ਕਰਦੇ ਸੀ। ਬਸ ਇਹ ਕਿ ਮੈਂ ਤੁਹਾਨੂੰ ਇਹੋ ਕਿਹਾ ਜਿਸ ਤਰ੍ਹਾਂ ਬਾਕੀ ਜੇਲ੍ਹਾਂ ਦੇ ਵਿੱਚ ਜੋੜੇ ਲਾ ਕੇ ਜਾਂਦੇ, ਤੁਸੀਂ ਉਵੇਂ ਆ ਜਾਓ ਯਾਰ। ਮੈਂ ਤੁਹਾਨੂੰ ਮਨਾ ਥੋੜੀ ਕਰਦਾ ਪਿਆ, ਤੁਸੀਂ ਮੇਰੇ ਨਾਲ ਬਹਿਸ ਕਰਦੇ ਪਏ ਜੇ ਕਿ ਤੂੰ ਮੈਨੂੰ ਨਾ ਸਮਝਾ ਯਾਰ, ਅਸੀਂ ਜਿਵੇਂ ਕਰਨਾ ਉਵੇਂ ਕਰਨਾ ਵਾ। ਕਹਿੰਦੇ ਇਹ 'ਚ ਕੀ ਜਿਵੇਂ ਕਰਨਾ ਉਵੇਂ ਕਰਨ ਵਾਲੀ ਗੱਲ ਆ। ਤੇ ਕਈ ਵਾਰ ਸੰਦੀਪ ਸਿੰਘ ਦੇ ਨਾਲ ਕੁਝ ਇਹੋ ਜਿਹੇ ਸ਼ਰਾਰਤੀ ਅੰਸਰ ਪਾਏ ਜਾਂਦੇ ਜਿਹੜੇ ਸੰਦੀਪ ਸਿੰਘ ਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਬੜੀ ਵਾਰ ਕੀਤੀ ਗਈ ਹੈ। ਮੁਕਤਸਰ ਜੇਲ੍ਹ ਦੇ ਵਿੱਚ ਵੀ ਮੁਕਤਸਰ ਜੇਲ੍ਹ ਵਿੱਚ ਵੀ ਕੀਤੀ ਗਈ ਹੈ। ਇਹ ਕਾਫੀ ਵਾਰ ਜੇਲ੍ਹ ਸੁਪਰਡੈਂਟ ਨੂੰ ਅਸੀਂ ਵੀ ਬੇਨਤੀ ਕੀਤੀ ਹੈ ਕਿ ਸਰ ਵੇਖੋ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਉੱਥੇ ਦਾ ਮਾਹੌਲ ਸ਼ਾਂਤਮਈ ਰੱਖੋ। ਕਿਉਂਕਿ ਤੁਸੀਂ ਜੇਲ੍ਹ ਦੇ ਸੁਪਰਡੈਂਟ ਜੇ ਕੋਈ ਗੱਲਬਾਤ ਹੁੰਦੀ ਤੁਸੀਂ ਕਿਹਾ ਸੀ ਸਾਨੂੰ ਜ਼ਰੂਰ ਦੱਸਿਓ, ਠੀਕ ਹੈ। ਸੰਦੀਪ ਸਿੰਘ ਨਾਲ ਜਿਹੜੇ ਬੰਦੇ ਪਏ ਆ ਅੰਦਰ, ਕੁਛ ਅੰਸਰ ਇਸ ਤਰ੍ਹਾਂ ਦੇ ਆ, ਵੇਖੋ ਹਰ ਇੱਕ ਤਰ੍ਹਾਂ ਦੀ ਕਿਸੇ ਦੀ ਮਾਈਂਡ ਸਟ੍ਰੈਟਜੀ ਕਿਸ ਤਰ੍ਹਾਂ ਦੀ ਨਹੀਂ ਹੈ। ਹਰ ਇੱਕ ਦੀ ਵਿਚਾਰਧਾਰਾ ਅਲੱਗ ਹੈ। ਕੋਈ ਸਹੀ ਨਿਗਾਹ ਨਾਲ ਵੇਖਦਾ, ਕੋਈ ਨਹੀਂ ਵੇਖਦਾ। ਕਿਤੇ ਨਾ ਕਿਤੇ ਉਹ ਖਹਿਬਾਜ਼ੀ ਸੰਦੀਪ ਸਿੰਘ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜਿਹਦੇ ਨਾਲ ਸੰਦੀਪ ਸਿੰਘ ਨੂੰ ਅਸੀਂ ਪ੍ਰਵੋਕ ਕਰੀਏ, ਸੰਦੀਪ ਸਿੰਘ ਨੂੰ ਉਕਸਾਈਏ ਕਿ ਯਾਰ ਫੇਰ ਕੋਈ ਘਟਨਾ ਵਾਪਰੇ। ਜਦੋਂ ਇਹ ਦੱਸੀਏ ਇੰਨੀ ਗੱਲ ਸੁਪਰਡੈਂਟ ਨੂੰ, ਉਹ ਕਹਿੰਦੇ ਯਾਰ ਅਸੀਂ ਆਪਣੇ ਹਿਸਾਬ ਨਾਲ ਵੇਖ ਲਾਂਗੇ ਕਿਹੜੇ ਬੰਦੇ ਨੂੰ ਕਿੱਥੇ ਪਾਉਣਾ ਕਿੱਥੇ ਨਹੀਂ ਪਾਉਣਾ, ਸਾਨੂੰ ਪਤਾ ਵਾ। ਮੈਂ ਕਿਹਾ ਸਰ ਅਸੀਂ ਤੁਹਾਨੂੰ ਦੱਸ ਦੇਵੇ ਕੱਲ ਨੂੰ ਕੋਈ ਅਨਹੋਣੀ ਘਟਨਾ ਨਾ ਵਾਪਰੇ। ਕਿਉਂਕਿ ਜਿਸ ਤਰ੍ਹਾਂ ਅੰਦਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕਿ ਸੰਦੀਪ ਸਿੰਘ ਦੀ ਪਰਸਨਲੀ ਕਿਉਂ ਲੈਣ ਦੇ ਜੇ ਕੋਈ ਤੁਹਾਨੂੰ ਬਾਕੀ ਵੀ ਕੋਈ ਸ਼ਿਕਾਇਤ ਕਰਦਾ ਵਾ ਕਿ ਤੁਸੀਂ ਉਹਨਾਂ ਦੀ ਸ਼ਿਕਾਇਤ ਵੱਲ ਧਿਆਨ ਦੇਣਾ, ਨਾ ਕਿ ਤੁਸੀਂ ਉਹਨਾਂ ਨੂੰ ਇਹ ਉਲਟਾ ਜਵਾਬ ਦਿਓ ਯਾਰ ਸਾਨੂੰ ਪਤਾ ਕੀ ਕਰਨਾ ਕੀ ਨਹੀਂ ਕਰਨਾ, ਤੁਸੀਂ ਸਾਨੂੰ ਸਮਝਾਓ ਨਾ। ਮੈਂ ਕਿਹਾ ਕੋਈ ਸ਼ਿਕਾਇਤ ਕਿਉਂ ਕਰਦਾ ਜੇ ਕਿਸੇ ਨੂੰ ਕੋਈ ਦਿੱਕਤ ਕੋਈ ਪਰੇਸ਼ਾਨੀ ਤਾਂ ਹੀ ਕੋਈ ਸ਼ਿਕਾਇਤ ਕਰੂਗਾ ਤਾਂ ਤੁਹਾਡੇ ਅੱਗੇ। ਉਵੇਂ ਕਿਸੇ ਨੂੰ ਕੁਝ ਕੀ ਸ਼ੌਂਕ ਚੜਿਆ ਵਾ। ਹੁਣ ਸੰਦੀਪ ਸਿੰਘ ਅੰਮ੍ਰਿਤਸਰ ਜੇਲ੍ਹ 'ਚ ਵੀ ਕਾਫੀ ਚਿਰ ਰਿਹਾ, ਪਟਿਆਲਾ ਜੇਲ੍ਹ 'ਚ ਵੀ ਕਾਫੀ ਚਿਰ ਰਿਹਾ ਵਾ। ਪਟਿਆਲਾ ਜੇਲ੍ਹ ਦੇ ਵਿੱਚ ਵੀ ਜਿਹੜੀ ਘਟਨਾ ਵਾਪਰੀ ਹੈ ਉਹ ਪ੍ਰਸ਼ਾਸਨ ਦੀ ਅਣਗਹਿਲੀ ਕਰਨੀ ਵਾਪਰੀ ਹੈ, ਕਿਉਂਕਿ ਉਹ ਦੋਨੇ ਧਿਰਾਂ ਨੂੰ ਤੁਸੀਂ ਇਕੱਠਿਆਂ ਕੀਤਾ ਵਾ। ਇੱਕ ਵੇਖੋ 84 ਦੇ ਦੌਰ 'ਚ ਜਿਨ੍ਹਾਂ ਨੇ ਇੱਕ ਮਾਝੇ ਦੀ ਪੀੜ੍ਹੀ ਦੇ ਵਿੱਚ ਕਿੰਨਾ ਚਿਰ ਨੌਜਵਾਨ ਪੀੜ੍ਹੀ ਨੂੰ ਸਾਡੀ ਨੂੰ ਸ਼ਹੀਦ ਕੀਤਾ ਵਾ, ਧੀਆਂ ਭੈਣਾਂ ਨੂੰ ਮਾਵਾਂ ਨੂੰ, ਉਹੋ ਜਿਹੇ ਅਫਸਰਾਂ ਦਾ ਸੰਦੀਪ ਸਿੰਘ ਨੂੰ ਰੱਖਿਆ ਗਿਆ, ਜਦ ਕਿ ਰੱਖਿਆ ਨਹੀਂ ਜਾਣਾ ਚਾਹੀਦਾ ਸੀ। ਅਸੀਂ ਉੱਥੇ ਵੀ ਬੜੀ ਵਾਰ ਐਪਲੀਕੇਸ਼ਨ ਦਿੱਤੀਆਂ ਸੀ ਜੇਲ੍ਹ ਸੁਪਰਡੈਂਟ ਨੂੰ ਕਿ ਤੁਸੀਂ ਸੰਦੀਪ ਸਿੰਘ ਦੀ ਬੈਰਕ ਦੇ ਚੱਕੀ ਵੱਖਰੀ ਕਰ ਦਿਓ, ਕੱਲ ਨੂੰ ਕੋਈ ਅਨਹੋਣੀ ਘਟਨਾ ਨਾ ਵਾਪਰੇ। ਉੱਥੇ ਵੀ ਉਹਨਾਂ ਨੇ ਅਣਗਹਿਲੀ ਕੀਤੀ ਆ, ਫਿਰ ਇਹ ਘਟਨਾ ਵਾਪਰੀ ਹੈ। ਹੁਣ ਸੇਮ ਹੀ ਚੀਜ਼ ਇੱਥੇ ਕਰਕੇ ਵਿਖਾਉਂਦੇ ਪਏ ਨੇ ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਦੇ ਵਿੱਚ।
ਉੱਥੇ ਵੀ ਅਸੀਂ ਬਾਰ-ਬਾਰ ਉਹਨਾਂ ਨੂੰ ਬੇਨਤੀ ਕਰਦੇ ਵੀ ਕਿ ਸੰਦੀਪ ਸਿੰਘ ਨੂੰ ਤੁਸੀਂ ਇਹੋ ਜਿਹੀ ਜਗ੍ਹਾ ਤੇ ਰੱਖੋ ਜਿੱਥੇ ਕਮ ਸੇ ਕਮ ਵੇਖੋ ਅੰਦਰ ਸਿੱਖ ਵੀ ਆਪਣੇ ਭਾਈਚਾਰੇ ਵਾਲੇ ਲੋਕ ਵੀ ਤੇ ਰਹਿੰਦੇ ਨੇ ਜੇਲ੍ਹਾਂ ਦੇ ਵਿੱਚ ਹੈਗੇ ਨੇ, ਵੀ ਉਹਨਾਂ ਦੀ ਵਿਚਾਰਧਾਰਾ ਵਾਲੇ ਲੋਕ ਉਹਨਾਂ ਦੇ ਨਾਲ ਤੁਸੀਂ ਰੱਖੋ ਜਿਨ੍ਹਾਂ ਦੇ ਨਾਲ ਉਹ ਸੇਫ ਰਹਿਣ, ਤੁਹਾਡੇ ਵੀ ਜੇਲ੍ਹ ਦਾ ਮਾਹੌਲ ਸਹੀ ਰਵੇ ਤੇ ਸੰਦੀਪ ਸਿੰਘ ਦਾ ਵੀ ਅੰਦਰ ਮਾਹੌਲ ਸਹੀ ਰਵੇ। ਇਹ ਤੇ ਤੁਹਾਡੀ ਡਿਊਟੀ ਬਣਦੀ ਹੈ। ਅਸੀਂ ਤੁਹਾਨੂੰ ਟਾਈਮ ਟੂ ਟਾਈਮ ਸਮੇਂ ਦੇ ਸਮੇਂ ਆਪਾਂ ਤੁਹਾਨੂੰ ਯਾਦ ਦਵਾਈ ਜਾਂਦੇ ਆ, ਦੱਸੀ ਵੀ ਜਾਣੇ ਕੋਈ ਇਦਾਂ ਦੀ ਘਟਨਾ ਨਾ ਵਾਪਰੇ ਯਾਰ, ਤੁਸੀਂ ਕਮ ਸੇ ਕਮ ਇਹਨਾਂ ਦਾ ਧਿਆਨ ਰੱਖੋ। ਇਹ ਤੇ ਤੁਹਾਡੀ ਡਿਊਟੀ ਬਣਦੀ ਹੈ। ਇਸ ਚੀਜ਼ ਦੀ ਤੁਸੀਂ ਤਨਖਾਹਾਂ ਲੈਂਦੇ ਜੀ, ਸਰਕਾਰ ਕੋਈ ਇਹ ਚੀਜ਼ਾਂ ਤੁਹਾਨੂੰ ਤਨਖਾਹਾਂ ਮਿਲਦੀਆਂ ਪਈਆਂ। ਪ੍ਰਦੀਪ ਸਿੰਘ, ਮੁੱਖ ਤੌਰ ਤੇ ਮਸਲਾ ਬਾਣੀ ਦੇ ਸਤਿਕਾਰ ਦਾ ਵੀ ਹੈ, ਜਿਸ ਤਰੀਕੇ ਦੇ ਨਾਲ ਇੱਕ ਸਿੱਧਮ ਸਿੱਧਾ ਇਉਂ ਜਾਪਦਾ ਕਿ ਨਰਾਦਰੀ ਹੋ ਰਿਹਾ, ਤਾਂ ਇਸ ਮਸਲੇ ਦੇ ਉੱਪਰ ਸਿੱਖ ਜਥੇਬੰਦੀਆਂ ਨੂੰ, ਸਰਮੌਰ ਸੰਸਥਾ SGPC ਨੂੰ ਜਾਂ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਹੋ, ਕੋਈ ਮੈਮੋਰੰਡਮ, ਚਿੱਠੀ ਪੱਤਰ ਜਾਂ ਕੋਈ ਵੈਸੇ ਵਾਰਤਾਲਾਪ ਹੋ ਸਕੇ ਉਹਨਾਂ ਨਾਲ ਤੁਹਾਡਾ? ਹਾਂਜੀ, ਸਿੱਖ ਜਥੇਬੰਦੀਆਂ ਨਾਲ ਮੇਰੀ ਕਾਫੀ ਹੋਈ ਵਿਚਾਰਧਾਰਾ। ਇਹਨਾਂ ਨੇ ਕਾਫੀ, ਮੈਂ ਜਥੇਦਾਰ ਸਾਹਿਬ ਨੂੰ ਵੀ 2-3 ਵਾਰੀ ਬੇਨਤੀ ਕਰ ਚੁੱਕਾ ਹਾਂ ਇਸ ਸੰਬੰਧ ਵਿੱਚ। ਜਥੇਦਾਰ ਸਾਹਿਬ ਨੂੰ ਮੈਂ ਇੱਥੇ ਚਲੋ ਮਿਲਣ ਗਿਆ, 2 ਵਾਰੀ ਨਹੀਂ ਮਿਲੇ, ਉਹ ਬਾਹਰ ਹੈਗੇ ਸੀ, ਕਿਤੇ ਗਏ ਹੋਏ ਸੀ। ਤੇ ਫੋਨ ਤੇ ਜਿਹੜੇ ਉਹਨਾਂ ਦੇ PA ਮੇਰੀ, ਉਹਨਾਂ ਨਾਲ ਗੱਲਬਾਤ ਹੋਈ 2-3 ਵਾਰੀ। ਉਹ ਉਹਨਾਂ ਨੇ ਕਿਹਾ, ਮੈਂ ਕਿਹਾ ਵੇਖੋ ਪਹਿਲਾਂ ਵੀ ਜਿਹੜੀ ਘਟਨਾ ਵਾਪਰੀ ਪ੍ਰਸ਼ਾਸਨ ਦੀ ਨਿਗਹਿਲੀ ਕਰਨ ਵਾਪਰੀ ਹੈ, ਜਥੇਦਾਰ ਸਾਹਿਬ ਨੂੰ ਬੇਨਤੀ ਹੈ ਕਿ ਤੁਸੀਂ ਇੱਥੇ ਹੁਣ ਐਕਸ਼ਨ ਟਾਈਮ ਟੂ ਟਾਈਮ ਸਿਰ ਦੇ ਆਪਾਂ ਲੈ ਲਈਏ। ਕੱਲ ਨੂੰ ਜੋ ਉੱਥੇ ਕੋਈ ਘਟਨਾ ਵਾਪਰ ਜੇ ਉਸ ਤੋਂ ਬਾਅਦ ਅਸੀਂ ਉਹ ਚੀਜ਼ ਕਰੀਏ ਤੇ ਕੋਈ ਬੈਨੀਫਿਟ ਨਹੀਂ ਹੈ। ਪਹਿਲਾਂ ਅਸੀਂ ਇਹ ਚੀਜ਼ ਨੂੰ ਅਸੀਂ ਤੁਹਾਡੇ ਧਿਆਨ 'ਚ ਲਿਆ ਕੇ ਦੱਸਦਾ ਕਿ ਹਾਂ ਅੰਦਰ ਸੰਦੀਪ ਸਿੰਘ ਨਾਲ ਫੇਰ ਉਹ ਚੀਜ਼ ਕੀਤੀ ਜਾ ਰਹੀ ਜਿਹੜੀ ਨਹੀਂ ਹੋਣੀ ਚਾਹੀਦੀ। ਬਾਣੀ ਦਾ ਨਿਰਾਦਰ ਹੋ ਰਿਹਾ ਇੱਥੇ। ਜਥੇਦਾਰ ਸਾਹਿਬ ਨੂੰ ਵੈਸੇ ਸਾਡੇ ਕਹਿਣ ਤੋਂ ਬਗੈਰ ਹੀ ਐਕਸ਼ਨ ਲੈ ਲੈਣਾ ਚਾਹੀਦਾ, ਕਿਉਂਕਿ ਬਾਣੀ ਦੇ ਸਰਕਾਰ ਵਜੋਂ ਉਹਨਾਂ ਨੂੰ ਆਪ ਹੀ ਐਕਸ਼ਨ ਲੈ ਲੈਣਾ ਚਾਹੀਦਾ ਸੀ, ਕਿਉਂਕਿ ਉਹਨਾਂ ਨੂੰ ਅਸੀਂ ਮੈਸੇਜ ਵੀ ਪਾਤਾ, ਪ੍ਰੋਪਰ ਮੈਮੋਰੰਡਮ ਵੀ ਦਿੱਤਾ ਵਾ, ਪ੍ਰੋਪਰ ਉਹਨਾਂ ਨੂੰ ਮੇਰੇ ਕੋਲ ਹੈਗੀ ਡਿਟੇਲ ਸਾਰੀ, ਪੂਰੀ ਚਿੱਠੀ ਵਗੈਰਾ ਉਹਨਾਂ ਨੂੰ ਬਣਾ ਕੇ ਜਿਸ ਤਰ੍ਹਾਂ ਮੈਂ ਪਾਈ ਹੈ ਕਿ ਮੈਂ ਜਥੇਦਾਰ ਸਾਹਿਬ ਇਹ ਬੇਨਤੀ ਤੁਹਾਡੇ ਚਰਨਾਂ 'ਚ ਕਿ ਤੁਸੀਂ ਸੰਦੀਪ ਸਿੰਘ ਨਾਲ ਜਿਹੜੀ ਵਧੀਕੀ ਕੀਤੀ ਜਾ ਰਹੀ ਅੰਦਰ, ਤੁਸੀਂ ਕਮ ਸੇ ਕਮ ਇੱਥੇ ਐਕਸ਼ਨ ਲਓ ਜਿਹੜਾ ਬਣਦਾ ਵਾ। ਜਿਹੜਾ ਜੇਲ੍ਹ ਪ੍ਰਸ਼ਾਸਨ ਦੇ ਨਾਲ ਤੁਹਾਡੇ ਅਧਿਕਾਰੀਆਂ ਵੱਲੋਂ, ਜੋ ਤੁਹਾਡੇ PA ਵੱਲੋਂ, ਜਿਹੜੇ ਵੀ ਤੁਹਾਡੇ ਉੱਥੇ ਹੈਗੇ ਮੌਜੂਦਾ ਵਾ, ਉਹਨਾਂ ਨੇ ਗੱਲਬਾਤ ਕਰਨੀ, ਉਹ ਗੱਲਬਾਤ ਕਰਨ, ਜਿਸ ਤਰੀਕੇ ਦੀ ਵੀ ਗੱਲਬਾਤ ਕਰਨੀ ਚਾਹੀਦੀ। ਕਿਉਂਕਿ ਸੰਦੀਪ ਸਿੰਘ ਨੇ ਵੇਖੋ, ਸੰਦੀਪ ਸਿੰਘ ਨੇ ਨਾ ਮੇਰੇ ਹੱਥੇ ਕੀਤਾ ਵਾ, ਨਾ ਆਪਣੇ ਬੱਚਿਆਂ ਤੇ ਕੁਰਬਾਨੀ ਕੀਤੀ ਹੈ, ਨਾ ਆਪਣੇ ਘਰ ਇੱਥੇ ਕੀਤੀ ਹੈ। ਠੀਕ ਹੈ, ਛੋਟੇ ਬੱਚੇ ਸੰਦੀਪ ਸਿੰਘ ਨੇ ਜੋ ਵੀ ਕੀਤਾ ਪੰਥ ਵਾਸਤੇ ਕੀਤਾ, ਕੌਮ ਵਾਸਤੇ ਕੀਤਾ ਵਾ। ਤੇ ਅਸੀਂ ਤੇ ਆਪਣੀ ਬੇਨਤੀ ਕੌਮ ਅੱਗੇ ਤੇ ਪੰਥ ਅੱਗੇ ਰੱਖੀ ਹੈ ਕਿ ਵੇਖੋ ਜਿਸ ਤਰ੍ਹਾਂ ਵੀ ਸੰਦੀਪ ਸਿੰਘ ਨੂੰ ਕੋਈ ਵੀ ਨੁਕਸਾਨ ਨਾ ਪਹੁੰਚਾਇਆ ਜਾਵੇ। ਮੈਂ ਕੌਮ ਤੇ ਪੰਥ ਅੱਗੇ ਬੇਨਤੀ ਵੀ ਕਰਦਾ ਵਾਂ ਕਿ ਸੰਦੀਪ ਸਿੰਘ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ, ਕਿ ਆਪਾਂ ਇੱਥੇ ਜਲਦ ਤੋਂ ਜਲਦ ਕੋਈ ਨਾ ਕੋਈ ਐਕਸ਼ਨ ਲਈਏ, ਜਿਹਦੇ ਨਾਲ ਕਿ ਆਪਣੇ ਜਿਹੜੇ ਵੀ ਆਪਣੇ ਸਿੱਖ ਭਾਈਚਾਰੇ ਦੇ ਜਿੰਨੀ ਵੀ ਜਥੇਬੰਦੀਆਂ ਹੋਣ, ਸਾਰਿਆਂ ਨੂੰ ਬੇਨਤੀ ਕਰਦਾ ਵਾਂ ਕਿ ਸੰਦੀਪ ਸਿੰਘ ਨਾਲ ਵੇਖੋ ਪਹਿਲਾਂ ਵੀ ਅਣਗਹਿਲੀ ਕਰਕੇ ਪ੍ਰਸ਼ਾਸਨ ਦੀ, ਜੋ ਵੀ ਅਣਗਹਿਲੀ ਪ੍ਰਸ਼ਾਸਨ ਨੇ ਕੀਤੀ ਸੀ, ਉਹਦੇ ਕਰਕੇ ਸੰਦੀਪ ਸਿੰਘ ਨੇ ਵੇਖੋ ਕਿੰਨਾ ਤਸ਼ੱਦਦ ਕੀਤਾ ਸੀ ਇਹਨਾਂ ਨੇ। ਤੁਸੀਂ ਕਹਿੰਦੇ ਹੋ ਕਿ ਤਖਤ ਸਾਹਿਬ ਦੇ ਜਥੇਦਾਰ ਨੂੰ ਮੈਮੋਰੰਡਮ ਦੇ ਕੇ ਆਏ, ਤਾਂ ਫਿਰ ਜਥੇਦਾਰ ਸਾਹਿਬ ਐਕਸ਼ਨ ਅਜੇ ਤੱਕ ਲੈ ਕਿਉਂ ਨਹੀਂ ਸਕੇ? ਪਤਾ ਨਹੀਂ ਮੈਨੂੰ ਇਹ ਚੀਜ਼ ਦਾ, ਵੈਸੇ ਇਹ ਚੀਜ਼ ਕਿਉਂ ਨਹੀਂ ਉਹਨਾਂ ਨੇ ਹਜੇ ਤੱਕ, ਜਾਂ ਉਹਨਾਂ ਦਾ ਕੋਈ ਹਜੇ ਤੱਕ ਸੋਸ਼ਲ ਮੀਡੀਆ ਤੇ ਕੁਝ ਉਹਨਾਂ ਦਾ ਬਿਆਨ ਆਇਆ ਵਾ, ਨਾ ਕੋਈ ਹਜੇ ਤੱਕ ਜਿਸ ਤਰ੍ਹਾਂ ਕੋਈ ਕਹਿ ਸਕਦੇ ਤੁਸੀਂ, ਨਾ ਉਹਨਾਂ ਨੇ ਕੋਈ ਉੱਥੇ ਜੇਲ੍ਹ ਪ੍ਰਸ਼ਾਸਨ ਹਜੇ ਤੱਕ ਗੱਲ ਕੀਤੀ ਨਹੀਂ ਕੀਤੀ, ਉਹ ਚੀਜ਼ ਦਾ ਮੈਨੂੰ ਨਹੀਂ ਪਤਾ। ਹਲੇ ਤੱਕ ਉਹਨਾਂ ਨੇ ਕੋਈ ਸੋਸ਼ਲ ਸਾਈਟ ਤੇ ਵੀ ਨਹੀਂ ਉਹਨਾਂ ਦਾ ਕੋਈ ਹਜੇ ਤੱਕ ਬਿਆਨ ਆਇਆ ਕਿ ਸੰਦੀਪ ਸਿੰਘ ਨੇ ਇਸ ਤਰੀਕੇ ਦਾ ਵਿਵਹਾਰ ਕੀਤਾ ਜਾ ਰਿਹਾ। ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ ਇਸ ਤਰ੍ਹਾਂ ਮਾਹੌਲ ਨਾ ਬਣਾਇਆ ਜਾਵੇ। ਦੇਖੋ ਅਸੀਂ ਤੇ ਆਪਣੀ ਬੇਨਤੀ ਆਪਦੇ ਕੌਮ ਦੇ ਜਥੇਦਾਰ ਅੱਗੇ ਰੱਖ ਸਕਦੇ ਹਾਂ, ਕਿਉਂਕਿ ਸਾਡੇ ਕੌਮ ਦੇ ਜਥੇਦਾਰ ਨੇ। ਕਿਉਂਕਿ ਜਦੋਂ ਅੰਦਰ ਦੇਖੋ, ਜਦੋਂ ਪਟਿਆਲੇ ਦੇ ਘਟਨਾ ਵਾਪਰਦੀ ਹੈ, ਪਟਿਆਲੇ ਜੇਲ੍ਹ ਦੇ ਘਟਨਾ ਵਾਪਰਦੀ ਹੈ, ਤੇ ਆਪਾਂ ਉਦੋਂ ਵੀ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਕਮ ਸੇ ਕਮ ਸੰਦੀਪ ਸਿੰਘ ਨਾਲ ਇੱਕ ਅੱਧੀ ਵਾਰੀ, ਦੇਖੋ ਪਟਿਆਲੇ ਜੇਲ੍ਹ ਦੇ ਵਿੱਚ ਜਦੋਂ ਬੰਦ ਸੀ ਤੇ ਭਾਈ ਰਾਜੋਆਣਾ ਜੀ ਵੀ ਸਤਿਕਾਰਯੋਗ ਨੇ, ਉੱਥੇ ਬੰਦ ਨੇ, ਕਿ ਮੈਂ ਕਿਹਾ ਕਮ ਸੇ ਕਮ ਤੁਸੀਂ ਗਏ ਹੋ ਤੇ ਉੱਥੇ ਸੰਦੀਪ ਸਿੰਘ ਨਾਲ ਤੁਸੀਂ ਮੁਲਾਕਾਤ ਕਰੋ, ਜਿਸ ਤਰ੍ਹਾਂ ਕਿ ਚਲੋ ਅਗਲਿਆਂ ਨੂੰ ਪਤਾ ਲੱਗੇ ਕਿ ਨਹੀਂ ਜਥੇਦਾਰ ਸਾਹਿਬ ਮੁਲਾਕਾਤ ਕਰਕੇ ਗਏ ਨੇ, ਉਹਨਾਂ ਨੇ ਪੰਥ ਵਾਸਤੇ ਕੀਤਾ, ਕੌਮ ਵਾਸਤੇ ਕੁਰਬਾਨੀ ਕੀਤੀ ਹੈ, ਕਿ ਇਹਦੇ ਮਗਰ ਪੰਥ ਤੇ ਕੌਮ ਖੜੀ ਆਏ। ਵੇਖੋ ਇਹ ਚੀਜ਼ ਉਹਨਾਂ ਨੂੰ ਵੀ ਨਜ਼ਰ ਆਉਣੀ ਚਾਹੀਦੀ ਸੀ, ਜਿਹੜੀ ਅੰਦਰ ਦਾ ਪ੍ਰਸ਼ਾਸਨ ਹੈ। ਪਰ ਜਦੋਂ ਉੱਥੇ ਆਪਣੇ ਗਏ ਆਪਣੇ ਕੌਮ ਦੇ ਜਥੇਦਾਰ ਗੜਗੱਜ ਜੀ, ਤੇ ਉੱਥੇ ਮੁਲਾਕਾਤ ਨਹੀਂ ਕਰਕੇ ਆਏ, ਤੇ ਆਪਣਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਹ ਵੀ ਕਾਫੀ ਵਾਰ ਆਪਣੀ ਭਾਈ ਰਾਜੋਆਣਾ ਦੀ ਮੁਲਾਕਾਤ ਕਰਨ ਵਾਸਤੇ ਗਏ ਸੀ, ਪਰ ਇਹਨਾਂ ਨੇ ਵੀ ਇਕੱਲੀ ਭਾਈ ਰਾਜੋਆਣਾ ਦੀ ਮੁਲਾਕਾਤ ਕੀਤੀ ਹੈ, ਤੇ ਨਾ ਕਿ ਸੰਦੀਪ। ਸੇਮ ਜਗ੍ਹਾ ਤੇ ਉਹ ਬੰਦ ਨੇ, ਤੇ ਕਿੰਨਾ ਕਿਤੇ ਸਮਾਂ ਲੱਗਦਾ ਜਿੱਥੇ ਤੁਸੀਂ ਉਹਨਾਂ ਦੀ ਮੁਲਾਕਾਤ ਕਰਨ ਗਏ ਹੋ, ਤੇ ਸਤਿਕਾਰਯੋਗ ਨੇ ਭਾਈ ਜਥੇਦਾਰ ਸਾਹਿਬ, ਤੇ ਉਹਨਾਂ ਨੇ ਇਹਨਾਂ ਦੀ ਵੀ ਮੁਲਾਕਾਤ ਕਰਨੀ ਚਾਹੀਦੀ ਸੀ ਨਾਲ ਧਾਮੀ ਸਾਹਿਬ ਨੂੰ, ਨਾਲ ਇਹਨਾਂ ਦੀ ਮੁਲਾਕਾਤ ਕਰਨੀ ਚਾਹੀਦੀ। ਪਤਾ ਨਹੀਂ ਉਹਨਾਂ ਨੇ ਕਿਉਂ ਨਹੀਂ ਕਰਦੇ, ਕੀ ਉਹਨਾਂ ਦੇ ਮਨ 'ਚ ਕੀ ਨਹੀਂ ਹੈ, ਤੇ ਚੀਜ਼ ਉਹ ਕਲੀਅਰ ਕਰ। ਤੁਸੀਂ ਸਿੱਖ ਜਥੇਬੰਦੀਆਂ ਦਾ ਸਮਰਥਨ ਲੈਣ ਦੀ ਕੋਸ਼ਿਸ਼ ਨਹੀਂ ਕੀਤੀ? ਜਥੇਬੰਦੀਆਂ ਦੇ ਕੋਲੇ ਗੱਲ ਲੈ ਕੇ ਗਏ ਹੋ ਕਿ ਕਿਹੜੀ ਜਥੇਬੰਦੀ ਕੋਲੇ ਗਏ ਹੋ, ਜਾਂ ਉਹਨਾਂ ਦਾ ਕੀ ਅੱਗੋਂ ਸਮਰਥਨ ਕੀ ਹੈ? ਨਹੀਂ, ਜਿਕਸੇ ਜੋ ਆਪਣੀ ਵੇਖੋ ਸਿੱਖ ਜਥੇ ਜਿੰਨੀ ਕਿ ਨਹੀਂ ਮੇਰੇ ਨਾਲ ਗੱਲ ਹੋਈ ਹੈ, ਤੇ ਉਹ ਤੇ ਕਹਿੰਦੇ ਚਲੋ ਜਿਸ ਤਰ੍ਹਾਂ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਆ, ਜੇ ਤੁਸੀਂ ਕੋਈ ਕਹੋਗੇ ਆਪਾਂ ਕੋਈ ਐਕਸ਼ਨ ਲੈਣਾ ਤੇ ਆਪਾਂ ਜ਼ਰੂਰ ਐਕਸ਼ਨ ਲਵਾਂਗੇ।
ਮੈਂ ਤੇ ਕਹਾਂਗਾ ਜਿੱਥੇ ਜਿਹੜੇ ਉੱਥੇ ਲੋਕਲ ਜਥੇਬੰਦੀਆਂ ਨੇ ਆਪਣੀਆਂ ਮੁਕਤਸਰ ਸਾਹਿਬ ਦੀਆਂ, ਉੱਥੇ ਦੇ ਜੇਲ੍ਹ ਪ੍ਰਸ਼ਾਸਨ ਨਾਲ ਮੁਲਾਕਾਤ ਕਰਨ, ਉਹਨਾਂ ਨਾਲ ਗੱਲਬਾਤ ਵੀ ਕਰਨ, ਕਿਉਂਕਿ ਸੰਦੀਪ ਸਿੰਘ ਜਿੰਨਾ ਸਾਡਾ ਉਹਨਾਂ ਕੌਮ ਦਾ ਵੀ ਹੈ, ਉਸ ਤੋਂ ਵੱਧ ਕੌਮ ਦਾ ਵਾ। ਕਿਉਂਕਿ ਸੰਦੀਪ ਸਿੰਘ ਨੇ ਇਕੱਲੀ ਪਰਿਵਾਰ ਵਾਸਤੇ ਕੁਰਬਾਨੀ ਨਹੀਂ ਕੀਤੀ, ਕਿਉਂਕਿ ਪੰਥ ਨੂੰ ਆਪ ਹੀ ਅੱਗੇ ਆਉਣਾ ਚਾਹੀਦਾ, ਪੰਥ ਨੂੰ ਆਪ ਹੀ ਗੱਲ ਰੱਖਣੀ ਚਾਹੀਦੀ ਹੈ ਕਿ ਸੰਦੀਪ ਸਿੰਘ ਨਾਲ ਜਿਹੜੀ ਵਧੀਕੀਆਂ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਉਹ ਨਾ ਹੋਣ। ਜੇਲ੍ਹ ਪ੍ਰਸ਼ਾਸਨ ਨੂੰ ਮਿਲ ਕੇ ਇਹ ਨਹੀਂ ਗੱਲ ਸਾਰੀਆਂ ਸਿੱਖ ਜਥੇਬੰਦੀਆਂ ਜਾ ਕੇ ਕਰਨ ਕਿ ਪਰਿਵਾਰ ਤੇ ਚਲੋ ਠੀਕ ਹੈ, ਜਿੰਨੇ ਜੋਗਾ ਪਰਿਵਾਰ ਨੇ ਕਰਨਾ ਉਹ ਤੇ ਕਰਨਾ ਹੀ ਹੈ। ਪਰਿਵਾਰ ਜਿੰਨੇ ਜੋਗਾ, ਵੇਖੋ ਪਰਿਵਾਰ ਨੇ ਤੇ ਹਰ ਜਿਹੜਾ ਕਾਨੂੰਨੀ ਪੱਖ ਵਜੋਂ ਵੀ ਜਿਸ ਤਰ੍ਹਾਂ ਗੱਲਬਾਤ ਕਰਨੀ, ਅਸੀਂ ਤੇ ਸੁਪਰਡੈਂਟ ਸਾਹਿਬ ਨਾਲ ਵੀ ਮੈਂ ਜਿੰਨੀ ਗੱਲ ਕਰ ਸਕਦਾ ਅਸੀਂ ਕੀਤੀ ਹੈ, ਪਰ ਕਿਤੇ ਨਾ ਕਿਤੇ ਜੇਲ੍ਹ ਦੇ ਸੁਪਰਡੈਂਟ ਇਗਨੋਰ ਕਰਦੇ ਗੱਲਾਂ ਨੂੰ। ਦੂਜੇ ਪਾਸੇ ਜਿਹੜੀ ਲੀਗਲ ਕਾਰਵਾਈ ਹੈ, ਜਿੱਦਾਂ ਹਾਈ ਕੋਰਟ ਦਾ ਰੁਖ ਹੈ ਜਾਂ ਕੋਰਟ ਵਾਲਾ ਵੀ ਅਪਣਾਇਆ ਕਿ ਨਹੀਂ ਤੁਸੀਂ, ਕਿ ਤਲਬ ਕੀਤਾ ਜਾਵੇ ਉਹਨਾਂ ਬੰਦਿਆਂ ਨੂੰ ਜਿਹੜੇ ਲੋਕ ਇਦਾਂ ਕਰ ਰਹੇ, ਵਧੀਕੀ ਹੋ ਰਹੀ ਆ? ਹਾਂਜੀ, ਮੈਂ ਆਪਣੀ ਐਪਲੀਕੇਸ਼ਨ ਵਗੈਰਾ ADGP ਜੇਲ੍ਹਾਂ ਨੂੰ ਵੀ ਕੀਤੀ ਮੂਵ, ਆਪਣੇ ਹਿਊਮਨ ਰਾਈਟਸ ਨੂੰ ਵੀ ਐਪਲੀਕੇਸ਼ਨ ਪਾਈ ਹੈ, CM ਹਾਊਸ ਵੀ ਆਪਣੀ ਐਪਲੀਕੇਸ਼ਨ ਪਾਈ ਹੈ, ਕੋਰਟ ਵਿੱਚ ਵੀ ਆਪਣੀ ਐਪਲੀਕੇਸ਼ਨ ਲਾਈ ਹੈ। ਮਤਲਬ ਹਰ ਜਗ੍ਹਾ ਵੀ ਕਾਨੂੰਨੀ ਪੱਖ ਵੀ ਆਪਾਂ ਉਹਦੇ ਪਰਿਵਾਰ ਨੇ ਕਰਨਾ ਹੀ ਕਰਨਾ। ਦੇਖੋ ਆਪਣੇ ਵੱਲੋਂ ਜਿਹੜੀ ਅਸੀਂ ਐਪਲੀਕੇਸ਼ਨ ਲਾਣੀ, ਜਿੱਦਾਂ ਸੰਦੀਪ ਸਿੰਘ ਦੱਸਦਾ ਸਾਨੂੰ ਕਿ ਦਿੱਕਤ ਪਰੇਸ਼ਾਨੀ, ਅਸੀਂ ਆਪਦਾ ਔਨ ਦੀ ਸਪੋਟ ਹੀ ਉਹ ਕਾਰਵਾਈ ਅਸੀਂ ਆਪਦੀ ਮੇਲ ਥਰੂ ਅਸੀਂ ਕਰਦੇ ਹਾਂ। ਕਿਉਂਕਿ ਪਹਿਲੀ ਵਾਰ ਵੀ ਜਦੋਂ ਅਸੀਂ ਐਪਲੀਕੇਸ਼ਨ ਦਿੱਤੀਆਂ ਨੇ ਪਟਿਆਲੇ ਵਿੱਚ, ਕਿ ਉਹ ਕਹਿ ਦਿੰਦੇ ਕਿ ਸਾਡੇ ਕੋਲ ਰਿਕਾਰਡ 'ਚ ਨਹੀਂ ਹੈਗੀਆਂ ਜਾਂ ਹੈਗੀਆਂ ਵਾ, ਫਿਰ ਸਾਨੂੰ ਵਕੀਲ ਸਾਹਿਬ ਨੇ ਗਾਈਡ ਕੀਤਾ, ਇਹ ਕਹਿੰਦੇ ਕਿ ਤੁਸੀਂ ਆਪਣੀ ਜਿਹੜੀ ਐਪਲੀਕੇਸ਼ਨ ਆ ਮੇਲ ਥਰੂ ਪਾਇਆ ਕਰੋ, ਕਿਉਂਕਿ ਕੱਲ ਨੂੰ ਇਹ ਮਨਾ ਵੀ ਕਰ ਦੇਣਗੇ ਪਰ ਤੁਹਾਡੇ ਕੋਲ ਰਿਕਾਰਡ ਤੁਹਾਡਾ ਪਿਆ ਹੋਏਗਾ। ਅਪੀਲ ਕੀ ਹੈ ਤੁਹਾਡੇ ਵੱਲੋਂ? ਦੇਖੋ ਮੇਰੀ ਅਪੀਲ ਹੈ ਸਿੱਖ ਜਥੇਬੰਦੀਆਂ ਨੂੰ, ਸਾਰੀ ਸਿੱਖ ਸੰਗਤ ਨੂੰ, ਕਿ ਭਾਈ ਸੰਦੀਪ ਸਿੰਘ ਦਾ ਸਾਥ ਦਿੱਤਾ ਜਾਵੇ ਤਾਂ ਜੋ ਪ੍ਰਸ਼ਾਸਨ ਵੱਲੋਂ ਜਿਹੜੀ ਕੋਈ ਅਨਹੋਣੀ ਘਟਨਾ ਨਾ ਵਾਪਰ ਸਕੇ। ਕਿਉਂਕਿ ਪਹਿਲਾਂ ਵੀ ਜਦੋਂ ਜੇਲ੍ਹ ਪ੍ਰਸ਼ਾਸਨ ਨੇ ਪਟਿਆਲੇ ਵਾਲੇ ਨੇ ਸੰਦੀਪ ਸਿੰਘ ਤੇ ਇੰਨਾ ਤਸ਼ੱਦਦ ਢਾਇਆ ਕਿ ਸੰਦੀਪ ਸਿੰਘ ਦੇ 3 ਕਛਹਿਰੇ ਖੂਨ ਨਾਲ ਪੂਰੇ ਭਰ ਗਏ ਸੀ। ਸਾਰੀ ਸਿੱਖ ਸੰਗਤ ਨੂੰ ਪਤਾ ਵਾ, ਤੇ ਮੈਂ ਸਾਰੀ ਸੰਗਤ ਨੂੰ ਇੱਕੋ ਬੇਨਤੀ ਕਰਨਾ ਚਾਹੁੰਦਾ ਵਾ, ਸਾਰੀ ਸਿੱਖ ਜਥੇਬੰਦੀਆਂ ਨੂੰ, ਸਾਰੀ ਕੌਮ ਨੂੰ ਆਪਣੀ ਨੂੰ ਇੱਕੋ ਬੇਨਤੀ ਕਰਨਾ ਚਾਹੁੰਦਾ ਕਿ ਭਾਈ ਸੰਦੀਪ ਦਾ ਸਾਥ ਦਿੱਤਾ ਜਾਵੇ ਤਾਂ ਜੋ ਕੋਈ ਜੇਲ੍ਹ ਵਿੱਚ ਅਨਹੋਣੀ ਘਟਨਾ ਨਾ ਵਾਪਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਤਮਾਮ ਸਾਰੀ ਗੱਲਬਾਤ ਕਰਨ ਦਾ ਯਤਨ ਕੀਤਾ ਹੈ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਦੇ ਨਾਲ, ਤਾਂ ਉਹਨਾਂ ਦੇ ਖਾਸ ਤੌਰ ਤੇ ਇਹ ਸੰਗੀਨ ਦੋਸ਼ ਨੇ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਕਿ ਸਾਡੇ ਨਾਲ ਵਧੀਕੀ ਹੋ ਰਹੀ ਹੈ, ਸੰਦੀਪ ਸਿੰਘ ਸੰਨੀ ਦੇ ਨਾਲ ਵਧੀਕੀ ਹੋ ਰਹੀ ਹੈ। ਪਰ ਇਸ ਸੰਜੀਦਾ ਮਾਮਲੇ ਦੇ ਉੱਪਰ ਤਖਤ ਸਾਹਿਬ ਦੇ ਜਥੇਦਾਰ ਜਾਂ ਸਿੱਖ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਕੀ ਲੀਗਲੀ ਐਕਸ਼ਨ ਲਿਆ ਜਾਂਦਾ ਹੈ, ਇਹ ਵੀ तमाम ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਾਬਲੇ ਗੌਰ ਰਹਿਣਗੀਆਂ। ਅੱਗੇ ਵੀ तमाम ਸਾਰੇ ਮਸਲਿਆਂ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।